ਪਿੰਡ ਦੇ ਵਿੱਚ ਕਿਸੇ ਦੀ ਜ਼ਰੂਰਤ ਨਹੀਂ ਸੀ, ਉਹ ਵੜਨੀ ਨਹੀਂ ਸੀ, ਗੁਰਦੁਆਰਾ ਤੋਬਾ ਕਰਨੀ ਨਹੀਂ ਸੀ ਦਿੰਦੇ, ਗੁਰਦੁਆਰਾ ਅੱਲਾ ਦੇ ਰਸੂਲ ਦਾ ਨਾਂ ਹੀ ਨਹੀਂ ਸੀ ਲੈਣ ਦਿੰਦੇ। ਅੱਛਾ ਪਿੰਡ ਬਾਬਾ ਜੀ ਸਾਨੂੰ ਇਹ ਦੱਸੋ ਕਿ ਇਹ ਜਿਹੜਾ ਭਗਵਾਨਪੁਰਾ ਨਾਂ ਹੈ ਇਸ ਪਿੰਡ ਦਾ, ਇਹ ਕਿਸ ਤਰ੍ਹਾਂ ਨਾਂ ਪਿਆ? ਉਹ ਸਿੱਖ ਇੱਥੇ ਆਏ ਨੇ ਕੁਝ ਬਾਅਦ ਵਿੱਚ ਤੇ ਆਪਣੇ ਆਣ ਕੇ ਉਹਨਾਂ ਨੇ ਕੋਈ ਇਥੋਂ ਨਾ ਮਾਲ ਜਿਹੜਾ ਸੋਨਾ ਚਾਂਦੀ ਕੋਈ ਕੱਢ ਕੇ ਲੈ ਕੇ ਗਏ ਆ। ਸਾਡਾ ਪਿੰਡ ਜਿਹੜਾ ਪਿਛਲਾ ਉਹ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੈਗਾ ਸੀ, ਗਮਟਾਲਾ ਪਿੰਡ, ਉੱਥੋਂ ਦੇ। ਬੇਸਿਕਲੀ ਜਿਹੜੀ ਇਹ ਵੰਡ ਹੋਈ ਆ, ਇਹ ਤੇ ਹੋਈ ਆ ਪੰਜਾਬ ਦੀ। ਇਹ ਤੇ ਸਾਰੇ ਬੰਦਿਆਂ ਨੂੰ ਪਤਾ ਕਿ ਵੀ ਪੰਜਾਬ ਨੂੰ ਜਿਸ ਤਰੀਕੇ ਨਾਲ ਵੰਡਿਆ ਗਿਆ, ਉਹ ਲੋਕ ਜਿਹੜੇ ਇੱਧਰ ਦੇ ਸਨ ਉਹਨਾਂ ਨੂੰ ਮਜਬੂਰੀ ਹੋ ਗਈ ਉੱਧਰ ਜਾਣਾ, ਤੇ ਜਿਹੜੇ ਉੱਧਰ ਦੇ ਸਨ ਉਹ ਕੁਝ ਲੋਕ ਇੱਧਰ ਆ ਗਏ। ਉਹ ਫਿਰ ਪਹਿਲੀ ਬੰਨੇ ਜਿਹੜੇ ਸਨ ਉਹ ਸਾਰੇ ਛੱਡਾ ਕੇ ਜਦੋਂ ਵੱਡਿਆਂ ਨੇ ਮਾਈਗ੍ਰੇਟ ਕੀਤਾ ਨਾ, ਤੇ ਫਿਰ ਬੜੀਆਂ ਮੁਸ਼ਕਲਾਂ ਨੇ ਤੇ ਯਾਦਾਂ ਬੜੀਆਂ ਡੂੰਘੀਆਂ ਸਾਰੀਆਂ ਨੇ ਜਨਾਬ। ਤੇ ਵੇਖਦੇ ਰਹੋ ਤੁਸੀਂ ਜਾਗਤਾ ਪੰਜਾਬ। ਤੇ ਅੱਜ ਦੇ ਤੁਹਾਨੂੰ ਅਸੀਂ ਆਪਣੇ ਵਲੌਗ 'ਚ ਵਿਖਾਵਾਂਗੇ ਭਗਵਾਨਪੁਰਾ ਪਿੰਡ ਔਰ ਇਹਦੀ ਤਾਰੀਖ ਤੋਂ ਤੁਹਾਨੂੰ ਜਨਾਬ ਜਿਹੜਾ ਨਾ ਉਹ ਰੋਸ਼ਨਾਸ ਕਰਵਾਵਾਂਗੇ। ਲਹਿੰਦੇ ਪੰਜਾਬ ਦੇ ਜ਼ਿਲ੍ਹਾ ਲਾਹੌਰ ਦੇ ਵਿੱਚ ਮਸ਼ਰਕ ਵਾਲੀ ਸਾਈਡ ਤੇ ਵਾਘੇ ਬਾਰਡਰ ਤੋਂ 6 ਕਿਲੋਮੀਟਰ ਤੇ ਅੰਮ੍ਰਿਤਸਰ ਸ਼ਹਿਰ ਤੋਂ 20 ਕਿਲੋਮੀਟਰ ਉਰੇ ਲਹਿੰਦੇ ਵਾਲੇ ਪਾਸੇ ਦਾ ਇਹ ਸੋਹਣਾ ਸੁਨੱਖਾ ਪਿੰਡ ਤੁਹਾਨੂੰ ਵਿਖਾਉਣ ਲੱਗੇ ਹਾਂ। ਹਿੰਦੂ ਤੇ ਸਿੱਖਾਂ ਦਾ ਇਹ ਪਿੰਡ ਭਗਵਾਨਪੁਰਾ, ਤੇ ਅਸੀਂ ਤੁਹਾਨੂੰ ਲੈ ਕੇ ਹੁਣ ਜਾ ਰਹੇ ਹਾਂ ਪਿੰਡ ਭਗਵਾਨਪੁਰੇ। ਪਿੰਡ ਦੇ ਵਿੱਚ ਵੜਦਿਆਂ ਹੀ ਨੁੱਕਰ ਦੇ ਉੱਤੇ ਹਿੰਦੂਆਂ ਦਾ ਸ਼ਮਸ਼ਾਨ ਘਾਟ ਸੀ, ਜਿੱਥੇ ਉਹ ਆਪਣੇ ਮੁਰਦਿਆਂ ਨੂੰ ਸਾੜਦੇ ਸਨ। ਇਸ ਪਿੰਡ ਦੀ ਮੇਨ ਜਿਹੜੀ ਰੋਡ ਹੈ ਉਹ 20 ਤੋਂ 25 ਫੁੱਟ ਹੈ, ਜਿਹੜੀ ਕਿ ਅਗਲਿਆਂ ਪਿੰਡਾਂ ਨੂੰ ਵੀ ਲੱਗਦੀ ਹੈ। ਤੇ ਅੰਦਰ ਪਿੰਡ ਦੀਆਂ ਜਿਹੜੀਆਂ ਗਲੀਆਂ ਨੇ ਉਹ ਭੀੜੀਆਂ ਤੇ ਬਰੀਕ ਨੇ। ਪਿੰਡ ਦੇ ਵਿੱਚ ਜਾਮਿਆ ਮਸਜਿਦ ਦੇ ਨਾਲ ਪ੍ਰਾਇਮਰੀ ਗਵਰਨਮੈਂਟ ਦਾ ਸਕੂਲ ਵੀ ਹੈ, ਤੇ ਜਿਹੜਾ ਬੱਚਿਆਂ ਨੂੰ 5ਵੀਂ ਤੱਕ ਤਾਲੀਮ ਇਸ ਪਿੰਡ 'ਚੋਂ ਹੀ ਲੱਭਦੀ ਹੈ। ਪਿੰਡ ਦੇ ਵਿੱਚ ਬੱਤੀ ਤੇ ਗੈਸ ਮੌਜੂਦ ਹੈ। ਇਸ ਪਿੰਡ ਦੇ ਜਿੰਨੇ ਵੀ ਰਹਿਣ ਵਾਲੇ ਨੇ ਸਾਰੇ ਹੀ ਮਾਈਗ੍ਰੇਟ ਕਰਕੇ ਇਸ ਪਿੰਡ ਆਏ ਹੋਏ ਨੇ। ਇੱਕ ਜਾਂ ਦੋ ਘਰ ਜਿਹੜੇ ਨੇ ਉਹ ਪਾਕਿਸਤਾਨ ਬਣਨ ਤੋਂ ਪਹਿਲਾਂ ਦੇ ਇੱਥੇ ਬੈਠੇ ਹੋਏ ਨੇ। ਇਸ ਪਿੰਡ ਆਉਣਾ ਹੋਵੇ ਤੇ ਹਰਬੰਸਪੁਰੇ ਤੋਂ ਡਿਆਲ ਹਾਊਸ ਔਰ ਬਰਕੀ ਰੋਡ ਦੇ ਉੱਤੋਂ ਵੀ ਤੁਸੀਂ ਅੰਦਰ ਆ ਸਕਦੇ ਹੋ। ਲੋਕਲ ਟਰਾਂਸਪੋਰਟ ਇਸ ਪਿੰਡ 'ਚ ਨਹੀਂ ਆਉਂਦੀ। ਤੇ ਇਹ ਜਿਹੜਾ ਪਿੰਡ ਆ ਇਹ ਵਾਕਈ ਬੜਾ ਕਦੀਮ ਪਿੰਡ ਆ। ਮਕਾਨ ਤੁਸੀਂ ਵੇਖਣ ਵੀ ਦਏ ਹੋ ਕਿ ਕੁਝ ਪੁਰਾਣੇ ਨਜ਼ਰ ਆਉਣ ਡਿਆ ਨੇ, ਲੇਕਿਨ ਹੁਣ ਕਿਉਂਕਿ ਤਰੱਕੀ ਇਸ ਤਰ੍ਹਾਂ ਦੀ ਹੋ ਗਈ ਕਿ ਲੋਕਾਂ ਨੇ ਜਨਾਬ ਆਪਣੇ ਮਕਾਨ ਪੱਕੇ ਬਣਾ ਲਏ। ਆ ਮੇਰੇ ਪਿੱਛੇ ਤੁਸੀਂ ਵੇਖਦੇ ਪਏ ਹੋ ਕਿੰਨੀ ਸੋਹਣੀ ਮਾਸ਼ਾਅੱਲਾ ਹਵੇਲੀ ਆ ਡੰਗਰਾਂ ਦੀ। ਆ ਦੇਖੋ ਕਿੰਨੇ ਸੋਹਣੇ ਡੰਗਰ ਬੱਝੇ ਆ। ਆ ਬਿਲਕੁਲ ਜਿਸ ਤਰ੍ਹਾਂ ਚੜ੍ਹਦਾ ਪੰਜਾਬ ਆ ਉਸੇ ਤਰ੍ਹਾਂ ਹੀ ਲਹਿੰਦੇ ਪੰਜਾਬ ਦੇ ਵਿੱਚ ਵੀ ਲੋਕ ਇਸੇ ਤਰ੍ਹਾਂ ਹੀ ਜਿਹੜੇ ਆ ਉਹ ਵਾਈ ਬੀਜੀ ਕਰਦੇ ਆ। ਇੱਥੋਂ ਦੇ 95% ਲੋਕਾਂ ਦਾ ਰੋਜ਼ਗਾਰ ਵਾਈ ਬੀਜੀ ਦੇ ਨਾਲ ਜੁੜਿਆ ਹੈ। ਇਸ ਪਿੰਡ ਦੇ ਵਿੱਚ ਅੱਜ ਵੀ ਕੋਈ ਖੁਸ਼ੀ ਤੇ ਗਮੀ ਹੋ ਜਾਵੇ ਤੇ ਸਪੀਕਰ ਦੇ ਵਿੱਚ ਐਲਾਨ ਕਰਾਇਆ ਜਾਂਦਾ ਹੈ। ਅਰੇ ਆਏ ਗੁਰੂਆਂ ਉਹਨਾਂ ਘਰ ਮਾਫੜੇ ਪੀਰਾ ਧਿਆਨੀ ਉਹਨਾਂ ਦੇ ਬਾਹਰ ਜਾ ਰਹੇ ਆ ਰਹੇ ਨੇ। ਸ਼ਾਮ ਤੋਂ ਬਾਅਦ ਕੰਮ ਸ਼ੁਰੂ ਹੋਏ, ਜਿੰਨੇ ਜਾਣਾ ਹੈ ਉੱਥੇ ਚਲਾ ਜਾਵੇ। ਤਕਰੀਬਨ 200 ਘਰਾਂ ਦੇ ਉੱਤੇ ਮੁਸ਼ਤਮਿਲ ਇਹ ਪਿੰਡ ਭਗਵਾਨਪੁਰਾ ਹੈ, ਜਿਹਦੇ ਵਿੱਚ ਵੱਡਾ ਕਬੀਲਾ ਜਿਹੜਾ ਆ ਉਹ ਅਰਾਈ ਫੈਮਿਲੀ ਹੈ। ਔਰ ਅਰਾਈਆਂ ਤੋਂ ਬਾਅਦ ਹੋਰ ਵੀ ਦੂਸਰੀਆਂ ਕੌਮਾਂ ਦੇ ਲੋਕ ਜਿਹੜੇ ਨੇ ਰਹਿਮਾਨੀ, ਘੁਮਿਆਰ, ਮੋਚੀ, ਸੱਕੇ ਔਰ ਚੰਦ ਘਰ ਇੱਥੇ ਮਸੀਹੀ ਬਰਾਦਰੀ ਵੀ ਮੌਜੂਦ ਹੈ। ਇਸ ਪਿੰਡ ਦੇ ਨੰਬਰਦਾਰ
ਤੇ ਚੌਧਰੀ ਅਰਾਈ ਨੇ। ਲਓ ਜੀ, ਬੜੇ ਮੁਸ਼ਕਲਾਂ ਦੇ ਨਾਲ ਬਾਬੇ ਸਾਡੇ ਜਿਹੜੇ ਨਾਰਾਜ਼ੀ ਹੋਏ ਨੇ। ਬਾਬਿਆਂ ਨੇ ਇੱਕ ਦੋ ਗੱਲਾਂ ਕੀਤੀਆਂ ਕਿ ਯਾਰ ਐਵੇਂ ਸਾਨੂੰ ਕਿਤੇ ਬਾਅਦ 'ਚ ਕੋਈ ਦਹਿਸ਼ਤਗਰਦੀ ਨਾ ਕਹਿ ਦਿਆ ਜੇ। ਮਤਲਬ ਮਜ਼ਾਕ ਦੇ ਵਿੱਚ ਜਿਸ ਤਰ੍ਹਾਂ ਦੇ ਸਾਡੇ ਪਾਕਿਸਤਾਨ ਦੇ ਹਾਲਾਤ ਨੇ, ਉਹ ਸਾਰਿਆਂ ਨੂੰ ਪਤਾ ਕਿ ਲੋਕ ਜਿਹੜੇ ਨੇ ਉਹ ਮੀਡੀਆ ਤੇ ਆਉਣਾ ਪਸੰਦ ਵੀ ਨਹੀਂ ਨਾ ਕਰਦੇ। ਉਸ ਤਰ੍ਹਾਂ ਦੇ ਫਿਰ ਸਾਦਾ ਲੋਕ ਜਿਹੜੇ ਨੇ ਉਹ ਤੇ ਬਿਲਕੁਲ ਹੀ ਮੀਡੀਆ ਦੇ ਲਾਗੇ ਨਹੀਂ ਨਾ ਲੱਗਦੇ। ਤੇ ਇਹਨਾਂ ਦੀ ਵੱਡਾਪਨ ਹੈ ਜੀ, ਇਹ ਸਾਨੂੰ ਟਾਈਮ ਦੇਣ ਲੱਗੇ ਆ। ਪਿੰਡ ਦੇ ਹਰ ਦੂਸਰੇ ਘਰ ਦੇ ਵਿੱਚ ਤੁਹਾਨੂੰ ਮਾਲ ਡੰਗਰ ਬੱਝਿਆ ਨਜ਼ਰ ਆਏਗਾ ਕਿ ਜਿਹੜਾ ਉਹਨਾਂ ਦਾ ਜ਼ਰੀਆ ਮਾਸ਼ ਹੈ। ਬਿਲਕੁਲ ਤੁਸੀਂ ਦੇਖਦੇ ਪਏ ਹੋ ਕਿ ਮੇਰੇ ਨਾਲ ਜਿਹੜੇ ਬਜ਼ੁਰਗ ਬੈਠੇ ਨੇ ਉਹ ਐਸੇ ਹੀ ਪਿੰਡ ਦੇ ਰਹਿਣ ਵਾਲੇ ਨੇ ਤੇ ਉਹ ਸਾਨੂੰ ਦੱਸਣਗੇ ਇਸ ਪਿੰਡ ਦੀਆਂ ਕੋਈ ਗੁਜ਼ਰੀਆਂ ਹੋਈਆਂ ਪੁਰਾਣੀਆਂ ਗੱਲਾਂ। ਬਾਬਾ ਜੀ ਆਪਣਾ ਕੀ ਨਾਮ ਹੈ? ਮੇਰਾ ਨਾਮ ਮੁਹੰਮਦ ਮਨੀਰ। ਇਹ ਮੁਹੰਮਦ ਮਨੀਰ। ਬਾਬਾ ਜੀ ਤਾਂ ਆਪਣਾ ਤੁਹਾਡੀ ਪਦਾਇਸ਼ ਇਸ ਪਿੰਡ ਦੀ ਹੈ ਕਿ? ਇਸ ਪਿੰਡ 1953 52 53 ਦੀ ਪੈਦਾ। ਠੀਕ ਹੈ। ਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਹੈ? ਵਾਲਦ ਦਾ ਨਾਮ ਮੁਹੰਮਦ ਤਫੈਲ। ਅੱਛਾ, ਮੁਹੰਮਦ ਤਫੈਲ ਸਾਹਿਬ। ਉਹ ਇਹ ਇਸ ਪਿੰਡ ਦੇ ਸਨ ਕਿ ਉਹ ਵੀ? ਨਹੀਂ, ਉਹ ਮਹਾਜਰ ਨੇ। ਸਾਡਾ ਪਿੰਡ ਜਿਹੜਾ ਪਿਛਲਾ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੈਗਾ ਸੀ, ਗਮਟਾਲਾ ਪਿੰਡ, ਉੱਥੋਂ ਦੇ। ਜ਼ਿਲ੍ਹਾ ਅੰਮ੍ਰਿਤਸਰ, ਚੜ੍ਹਦਾ ਪੰਜਾਬ ਤੇ ਪਿੰਡ ਗਮਟਾਲਾ, ਇਹ ਉੱਥੋਂ ਦੇ ਜਿਹੜੇ ਮਹਾਜਰ ਨੇ ਜਿਹੜੇ ਆਣ ਕੇ ਇੱਥੇ ਆਬਾਦ ਹੋਏ ਨੇ। 1947 ਦੇ ਵਿੱਚ ਹੀ ਆਏ ਹਾਂ, 47 ਹੀ ਆ। ਜਦੋਂ ਜਿਸ ਦਿਨ ਆਜ਼ਾਦੀ ਹੋਈ, ਜਿਸ ਦਿਨ ਹੱਦਬੰਦੀ ਹੋ ਗਈ, ਅਸੀਂ ਉਸ ਰਾਤ ਹੀ ਆਏ। ਮੇਰੇ ਵੱਡੇ ਜਿਹੜੇ ਆਏ। ਅੱਛਾ। ਤੇ ਉੱਥੋਂ ਜਦੋਂ ਆਏ ਤੇ ਇਹ ਤੇ ਉੱਥੋਂ ਦੇ ਮਾਲ ਮਵੇਸ਼ੀ ਦਿਖੇਗਾ ਨਾ ਉੱਥੇ ਆਪਣਾ? ਕੋਈ ਚੀਜ਼ ਨਹੀਂ ਸੀ ਲੈ ਕੇ ਆਏ, ਸਿਰਫ ਆਪਣੀਆਂ ਜਾਨਾਂ ਲੈ ਕੇ ਆਏ ਸੀ। ਆਪਣੀਆਂ ਜਾਨਾਂ ਹੀ, ਉਹ ਵੀ ਰਾਹ ਦੇ ਵਿੱਚ ਇਹਦੇ ਵਾਗੇ ਤੋਂ ਪਿੱਛੇ ਇਹ ਹਿੰਦੂਆਂ ਦਾ ਜੱਥਾ ਪੈ ਗਿਆ ਸੀ। ਉਹਨਾਂ ਦੇ ਵੱਡੇ ਦਾਦੇ ਹੁੰਦੇ ਹਨ ਕਿ ਉਹ ਜਿੰਨਾ ਮਗਰੋਂ ਅੰਗਰੇਜ਼ ਦੀ ਫੌਜ ਆਈ, ਉਹਨੇ ਸਾਨੂੰ ਅਟਾਰੀ ਪਾਰ ਕਰਵਾਇਆ। ਮੁੜ ਕੇ ਉਹਨਾਂ ਨੇ ਉੱਥੇ ਦੱਸ ਲਿਆ ਸੀ, ਵੜ ਦਿੰਦੇ, ਤਲਵਾਰਾਂ ਬਰਸ਼ੀਆਂ ਲੈ ਕੇ ਖਲੋਤੇ ਸਨ। ਇਹ ਉਹ ਜਿਹੜਾ ਸਾਣਿਆ ਆ, ਉਹ ਜਿਹੜਾ ਵਕਤ ਆ, ਉਸ ਵਕਤ ਨੂੰ ਅਗਰ ਅਸੀਂ ਦੁਹਰਾਉਂਦੇ ਆ ਤੇ ਫਿਰ ਤੇ ਸਾਡੇ ਰੌਂਗਟੇ ਖੜੇ ਹੋ ਜਾਂਦੇ। ਅੱਜ ਸਾਡੇ ਨੌਜਵਾਨ ਜਿਹੜੇ ਆ ਉਹ ਉਹਨਾਂ ਨੂੰ ਸਕੀਤਾ ਖਤਰਾ ਲੱਭ ਗਿਆ ਪਾਕਿਸਤਾਨ। ਹਾਂਜੀ, ਬਣਿਆ ਬਤਰਿਆ। ਜਿਸ ਤਰ੍ਹਾਂ ਸਾਨੂੰ ਦੀਨ ਬਣਿਆ ਬਤਰਿਆ ਲੱਭ ਗਿਆ ਨਾ, ਤੇ ਜਿਸ ਤਰ੍ਹਾਂ ਸਾਨੂੰ ਦੀਨ ਬਣਿਆ ਬਤਰਿਆ ਲੱਭ ਗਿਆ, ਉਹ ਸਾਹਬਾਂ ਨੂੰ ਪਤਾ ਜਿਸ ਤਰ੍ਹਾਂ ਉਹਨਾਂ ਨੇ ਦੀਨ ਹਾਸਲ ਕੀਤਾ। ਤੇ ਇਸ ਤਰ੍ਹਾਂ ਸਾਡੇ ਵੱਡਿਆਂ ਨੇ ਜਿਸ ਤਰ੍ਹਾਂ ਜਿਹੜੀਆਂ ਮੁਸੀਬਤਾਂ ਵੇਖੀਆਂ, ਉਹਨਾਂ ਨੂੰ ਪਤਾ ਵੀ ਅਸੀਂ ਤੇ ਇੱਥੋਂ ਦੇ ਜਾਮੇ, ਸਾਨੂੰ ਕੀ ਪਤਾ ਵੀ ਕੀ ਬਣਿਆ ਤੇ ਕੀ ਨਹੀਂ। ਅਸੀਂ ਤੇ ਵੱਧੋਂ ਸੁਣਦੇ ਰਹੇ ਨਾ, ਜਦੋਂ ਕਿਤੇ ਇਕੱਠੇ ਹੋ ਕੇ ਬਹਿੰਦੇ ਸਨ ਵੱਡੇ, ਕੋਈ ਜਦੋਂ ਗੱਲਾਂ ਬਾਤਾਂ ਕਰਦੇ, ਉਹਨਾਂ ਦੀਆਂ ਗੱਲਾਂ ਸੁਣ ਕੇ ਸਾਨੂੰ ਕੀ ਪਤਾ। ਇਹ ਅੱਜ ਸਾਡੀਆਂ ਵੀ ਗੱਲਾਂ ਕਰਨ ਦਾ ਇਹੀ ਮਕਸਦ ਹੈ ਕਿ ਜਿਹੜੇ ਅੱਜ ਦੇ ਬੱਚੇ ਨੇ ਵੇਖਣ ਵਾਲੇ, ਉਹਨਾਂ ਤੱਕ ਗੱਲ ਪਹੁੰਚੇ ਕਿ ਭਈ ਇਹ ਪਾਕਿਸਤਾਨ ਇੰਜ ਨਹੀਂ ਬਣਿਆ, ਇਹ ਬੜੀਆਂ ਜਾਨਾਂ ਕੁਰਬਾਨ ਹੋਈਆਂ। ਤੇ ਬਾਬਾ ਜੀ ਸਾਨੂੰ ਇਹ ਦੱਸੋ ਕਿ ਇਹ ਜਿਹੜਾ ਭਗਵਾਨਪੁਰਾ ਨਾਂ ਹੈ ਇਸ ਪਿੰਡ ਦਾ, ਇਹ ਕਿਸ ਤਰ੍ਹਾਂ ਨਾਂ ਪਿਆ? ਇਹ ਹਿੰਦੂ ਹੈਗੇ ਸਨ, ਸਿੱਖ ਸਨ ਇਸ ਪਿੰਡ ਦੇ ਵਿੱਚ। ਜਦੋਂ ਪਾਕਿਸਤਾਨ ਬਣਿਆ ਨਾ 47, ਇਸ ਪਿੰਡ ਦੇ ਵਿੱਚ ਸਾਰੇ ਸਿੱਖ ਤੇ ਇੱਥੇ ਉਹਨਾਂ ਦੇ ਸਾਰੇ ਆਪਣੇ ਮਤਲਬ ਗੁਰਦੁਆਰਾ, ਸਾਡੀ ਮਸਜਿਦ ਜਿਹੜੀ ਆ, ਇਹ ਕੋਈ ਇੱਕ ਦੋ ਮੁਸਲਮਾਨ ਘਰ ਹੈਗੇ ਸਨ ਵਿੱਚ ਆਣ ਕੇ ਬਹਿ ਗਏ 47 ਤੋਂ ਪਹਿਲਾਂ। ਉਹਨਾਂ ਨੇ ਮਸਜਿਦ ਇਸ ਕਰਕੇ ਪਿੰਡੋਂ ਬਾਹਰ, ਪਿੰਡ ਸਾਡਾ ਇੱਥੋਂ ਸੀ ਤਾਂ ਆ ਜਿਹੜੀਆਂ ਦੁਆਰਾਂ, ਆ ਜਿਹੜਾ ਇਲਾਕਾ, ਇਹ ਬਾਅਦ ਦੇ ਵਿੱਚ ਧਾਕੇ ਲੱਕੇ ਦੇ ਨਾਲ ਹੀ ਬਣਿਆ। ਮਸਜਿਦ ਉਦੋਂ ਸਾਡੀ ਕੱਚੀ ਹੁੰਦੀ ਸੀ, ਛੋਟੀ ਜਿਹੀ ਮਸਜਿਦ ਹੁੰਦੀ। ਤੁਸੀਂ ਵੇਖੀ ਹੋਣੀ ਮਸਜਿਦ? ਫਿਰ ਆਹ ਮਸਜਿਦ ਸਾਰੀ ਵੇਖੀ ਜਦੋਂ ਸਾਨੂੰ ਪਤਾ। ਕੱਚੀ ਕਾਨਿਆਂ ਦੀ ਛੱਤ, ਫਿਰ ਫੱਟਿਆਂ ਦੀ ਬਣੀ, ਫਿਰ ਬਾਅਦ ਫਿਰ ਬਣਦਿਆਂ ਸਾਰੇ ਜਿਵੇਂ ਆਬਾਦੀ ਵੱਡੀ ਹੋ ਗਈ, ਫਿਰ ਇਹਨਾਂ ਡੇਰੀ ਵਾਲਿਆਂ ਕੋਲੋਂ ਜਗ੍ਹਾ ਮੰਗ ਕੇ ਲੈ ਕੇ ਇਹ ਮਸਜਿਦ ਵੱਡੀ ਕੀਤੀ ਹੈ। ਆਪਣਾ ਕੀ ਨਾਮ ਹੈ ਜੀ? ਇਹ ਮੁਹੰਮਦ ਖਾਲਦ ਸਾਹਿਬ। ਤੇ ਬਾਬਾ ਜੀ ਆਪਣਾ? ਮੁਹੰਮਦ ਸਲੀਮ। ਇਹ ਮੁਹੰਮਦ ਸਲੀਮ ਸਾਹਿਬ ਬੈਠੇ ਨੇ। ਇਹ ਬਾਬਾ ਜੀ ਇਹ ਖਾਲਦ ਸਾਹਿਬ ਬੈਠੇ ਨੇ ਮਾਸ਼ਾਅੱਲਾ ਨਾਲ। ਤੇ ਇਹ ਨਾਲ ਆਪਣਾ ਤਫੈਲ ਮੁਹੰਮਦ ਮਨੀਰ, ਇਹ ਮੁਹੰਮਦ ਮਨੀਰ ਸਾਹਿਬ ਨੇ। ਤੇ ਇਹਨਾਂ ਦੇ ਵਾਲਦ ਦਾ ਨਾਂ ਤਫੈਲ ਸੀ ਨਾ? ਹਾਂਜੀ ਹਾਂਜੀ, ਇਹਨਾਂ ਦੇ ਵਾਲਦ ਦਾ ਨਾਮ ਤਫੈਲ ਸੀ। ਤੇ ਇਹ ਦੱਸਦੇ ਪਏ ਨੇ ਕਿ ਇਹ ਪਿੰਡ ਜਿਹੜਾ ਨਾ ਭਗਵਾਨਪੁਰਾ, ਇਹ ਇੱਕ ਹਿੰਦੂ ਦੇ ਨਾਂ ਤੋਂ ਸੀ। ਸਿੱਖ ਤੇ ਹਿੰਦੂ ਹੀ ਸਨ। ਹਾਂਜੀ, ਇਸ ਪਿੰਡ 'ਚ ਨਾ ਵੱਡੇ ਦਾਸ ਨੇ ਜੰਪਾ ਨਹੀਂ ਆਉਂਦੇ। ਸਹੀ। ਸਾਡੇ ਸਾਡੇ ਵੱਡੇ ਦੱਸਦੇ ਹਨ ਵੀ ਜਦੋਂ ਅਸੀਂ ਇੱਥੇ ਆਣ ਕੇ ਮੁਹਾਜਰ ਹੋ ਗਏ, ਇੱਥੇ ਬੈਠੇ ਹਾਂ 47 ਤੋਂ 14 ਤੋਂ 15 16 ਤਰੀਕ ਤੇ ਜਾਂ 20 ਤਰੀਕ ਤੇ ਇਸ ਪਿੰਡ ਦੇ ਵਿੱਚ ਆਣ ਕੇ ਬੈਠੇ, ਉਦੋਂ ਸਾਰੇ ਜਿਹੜੇ ਸਿੱਖਾਂ ਦੇ, ਹਿੰਦੂ ਮਜ਼ਹਬੀਆਂ ਦੇ, ਇੱਕ ਸਿੱਖ ਹੁੰਦੇ ਹਨ, ਕੋਈ ਮਜ਼ਹਬੀ ਹੁੰਦੇ, ਕਿਸ ਤਰ੍ਹਾਂ ਦੇ ਉਹਨਾਂ ਦੇ ਤਰੀਕੇਕਾਰ।
ਇੱਥੇ ਕੁੜੀ ਉਹਨਾਂ ਨੇ ਮੁੜ ਕੇ ਜਦੋਂ ਭੱਜੇ ਨੇ ਇੱਥੋਂ ਤੇ ਉਹ ਜੂੰਡੇ ਜਿਹੜੇ ਉਹਨਾਂ ਨੇ ਕੀਤੇ ਹੁੰਦੇ ਸੀ ਵੱਢ ਕੇ ਸੁੱਟ ਗਏ ਉਹਨਾਂ ਦੇ ਸਾਰੇ ਉਹ ਮਤਲਬ ਸਫਾਈਆਂ ਕਰਕੇ ਫਿਰ ਅਸੀਂ ਕੋਈ ਇੱਥੇ ਬਾਦਗਾਰ ਹੋਈਆਂ ਤੇ ਸਾਰਾ ਪਿੰਡ ਯਾਨੀ ਕਿ ਜਿਹੜੇ ਸਿੱਖਾਂ ਦੇ ਵਾਲ ਹੁੰਦੇ ਨੇ ਵਾਲ ਸਿੱਖ ਜਿਹੜੇ ਨੇ ਬੜੇ ਬੜੇ ਵੱਡੇ ਰੱਖਦੇ ਆ ਆਹੋ ਉਹ ਫਿਰ ਤੁਸੀਂ ਸਾਰੇ ਇੱਥੇ ਚੁੱਕੇ ਉਹ ਸਫਾਈ ਕਰਕੇ ਸਾਡੀ ਮੇਰੀ ਵਾਲਦਾ ਦੱਸਦੇ ਹੁੰਦੀ ਪਿਓ ਦੱਸਦੇ ਵੀ ਉਹ ਉਹਨਾਂ ਨੇ ਢੇਰ ਲਾਏ ਸਨ ਤੇ ਉਹ ਮੁੜ ਕੇ ਮਤਲਬ ਉਹ ਸਫਾਈਆਂ ਕਰ ਕੇ ਤੇ ਮੁੜ ਕੇ ਆਪਣਾ ਉੱਥੇ ਬਹਿਣ ਖਲੋਣ ਵਾਲਾ ਆਪਣਾ ਥਾਂ ਬਣਾਇਆ। ਤੇ ਸੁਣਿਆ ਇਹ ਵੀ ਜਾਂਦਾ ਹੈ ਕਿ ਇਹ ਪਿੰਡ ਜਿਹੜਾ ਭਗਵਾਨਪੁਰਾ ਹੈ ਇਹ ਜਦੋਂ ਪਾਕਿਸਤਾਨ ਬਣਨ ਤੋਂ ਬਾਅਦ ਸਿੱਖਾਂ ਦੇ ਜਿਹੜੇ ਘਰ ਸਨ ਹਾਂਜੀ ਉਹ ਸਿੱਖ ਇੱਥੇ ਆਏ ਨੇ ਕੁਝ ਬਾਅਦ ਵਿੱਚ ਤੇ ਆਪਣੇ ਆਣ ਕੇ ਉਹਨਾਂ ਨੇ ਕੋਈ ਇਥੋਂ ਨਾ ਮਾਲ ਜਿਹੜਾ ਸੋਨਾ ਚਾਂਦੀ ਉਹ ਸਾਡੀ ਕੋਈ ਕੱਢ ਕੇ ਲੈ ਕੇ ਗਏ ਆ। ਨਹੀਂ ਜੀ ਉਹ ਇਸ ਤਰ੍ਹਾਂ ਇੱਥੇ ਨਹੀਂ ਆਏ ਇਹ ਤੇ ਪਿੰਡ ਹੀ ਜਿਹੜਾ ਸੀ ਨਾ ਖਸਤਵਾਲ ਸੀ ਇਹਦੇ ਵਿੱਚ ਤੇ ਸਾਰੇ ਹੈ ਹੀ ਗਰੀਬ ਗੁਰਬਾ ਸਨ ਜਿਹੜੇ ਵੀ ਹੈਗੇ। ਇਹ ਡੇਰੀ ਦਾ ਪਿੰਡ ਸੀ ਇੱਥੇ ਇਹ ਉਹ ਨਹਿਰੋਂ ਪਾਰ ਜਦੋਂ 1965 ਦੀ ਜੰਗ ਦੇ ਵਿੱਚ ਉਹਨਾਂ ਨੇ ਉਹ ਕਬਜ਼ਾ ਕੀਤਾ ਨਾ 82 ਪਿੰਡਾਂ ਦੇ ਉੱਥੋਂ ਲੈ ਕੇ ਗਏ ਨੇ। ਉਦੋਂ ਉਹਨਾਂ ਨੇ ਦੱਸਿਆ ਕਿ ਤੁਹਾਡੀ ਬੜੀ ਮਿਹਰਬਾਨੀ ਕਿ ਸਾਡੇ ਮਾਲ ਦੀ ਤੁਸੀਂ ਹਿਫਾਜ਼ਤ ਕੀਤੀ ਆ। ਨਹੀਂ ਇੱਧਰ ਡੇਰੇ ਚਾਲੋਂ ਵੀ ਸੁਣਿਆ ਦੱਸਦੇ ਗੱਲਾਂ ਦੀਆਂ ਸੀ ਗੌਰਾਂ ਕਰ ਸੁਣਦੇ ਰਹੇ ਆ ਵੀ ਸਾਨੂੰ ਤੰਗੀ ਇੰਨੀ ਕੁ ਸੀ ਕੋਈ ਹਿਸਾਬ ਹੀ ਨਹੀਂ। ਤੇ ਨਬੀ ਪਾਕ ਦਾ ਕਰਮ ਹੈ ਸਾਡੇ ਤੇ ਜਿਹੜਾ ਸਾਨੂੰ ਦੱਸ ਗਏ ਨੇ ਆ ਗੱਲ ਤੇ ਸਾਨੂੰ ਪਤਾ ਲੱਗ ਗਿਆ ਦੀਨ ਦਾ। ਸਾਨੂੰ ਤਾਂ ਪਤਾ ਹੀ ਨਹੀਂ ਸੀ ਵੱਡਿਆਂ ਨੂੰ ਨਾ ਜੋ ਨਮਾਜ਼ ਪੜ੍ਹਨ ਦਿੰਦੇ ਸੀ ਪਿੰਡ ਦੱਸਿਆ ਵੀ ਮਸਜਿਦ ਉੱਥੇ ਸਾਫ ਸੁੱਟੀ ਹੁੰਦੀ ਸੀ ਉੱਥੇ ਖੂਹੀ ਹੁੰਦੀ ਸੀ ਜਿਹੜੇ ਕੋਈ ਚਾਰ ਹੈਗੇ ਸੀ ਉਹਨਾਂ ਉੱਥੇ ਜਾ ਕੇ ਵੇਲੇ ਕੁ ਵੇਲੇ ਨਮਾਜ਼ ਪੜ੍ਹਨੀ ਨਾ ਨਮਾਜ਼ ਪੜ੍ਹਨ ਦੇਣੀ ਨਾ ਅੱਲਾ ਤੋਬਾ ਕਰਨ ਦੇਣੀ। ਉਹ ਜਿਵੇਂ ਜਿਵੇਂ ਫਿਰ ਚਾਰ ਘਰ ਵੱਧਦੇ ਗਏ ਫਿਰ ਇੰਜ ਕਰਕੇ ਚਾਰ ਦੀਵਾਰੀ ਕੀਤੀ ਮਸਜਿਦ ਦੀ ਸੂਰਤ 'ਚ ਫਿਰ ਉੱਥੇ ਸਾਫ ਛੋੜ ਛੱਡੀ। ਫਿਰ ਕੋਈ ਅੱਲਾ ਦਾ ਕਰਮ ਹੋਇਆ ਫਿਰ ਜਿਵੇਂ ਜਿਵੇਂ ਫਿਰ ਉਹ ਵੱਡਾ ਜੰਗ ਜਦੋਂ ਲੱਗਾ ਫਿਰ ਮੁਸਲਮਾਨ ਸਾਡੇ ਆਏ ਉਹ ਫਿਰ ਦਫਾ ਦਫੀਲਾ ਹੋਏ। ਫਿਰ ਉੱਥੇ ਬਾਹਰ ਦੀ ਬਾਹਰ ਗੱਲ ਹੈ ਵੀ ਮਸਜਿਦ ਕਦੇ ਬਾਹਰ ਮਸਜਿਦ ਪਿੰਡ ਦੇ ਵਿੱਚ ਕਿਸੇ ਦੀ ਜ਼ਰੂਰਤ ਨਹੀਂ ਸੀ ਉਹ ਵੜਨੀ ਨਹੀਂ ਸੀ ਗੁਰਦੁਆਰਾ ਤੋਬਾ ਕਰਨੀ ਨਹੀਂ ਸੀ ਦਿੰਦੇ ਗੁਰਦੁਆਰਾ ਅੱਲਾ ਦੇ ਰਸੂਲ ਦਾ ਨਾਂ ਹੀ ਨਹੀਂ ਲੈਣ ਦਿੰਦੇ। ਅੱਛਾ ਪਿੰਡ ਦੇ ਵਿੱਚ ਅੱਜ ਵੀ ਹੈਗਾ ਗੁਰਦੁਆਰਾ? ਨਹੀਂ ਖਤਮ ਹੋ ਗਿਆ। ਨਹੀਂ ਹੁਣ ਖਤਮ ਹੋ ਗਿਆ। ਹੈ ਸੀ ਪਹਿਲੇ ਹਾਂ ਆ ਪਹਿਲੇ ਉਹ ਪਰਲੇ ਬਣੇ ਹੈਗਾ ਸੀ ਨਾ ਜਿੱਥੇ ਪਿੱਪਲ ਨਿਆਮਤ ਦਾ ਘਰ ਇੱਥੇ ਇਹ ਜਿਹੜੇ ਹੈਗੇ ਸੀ ਨਾ ਨਿਆਮਤ ਦਾ ਕੋਠਾ ਨਹੀਂ ਇਹਨਾਂ ਦਾ ਮਾਨੇ ਦਾ ਘਰ ਆਹਾਂ ਇੱਥੇ ਇੱਕ ਡਿਓੜੀ ਹੁੰਦੀ ਸੀ ਬਹਿਣ ਖਲੋਣ ਵਾਸਤੇ ਬਣੀ ਉਹਨਾਂ ਦੀ। ਇਹ ਜਿੱਥੇ ਨਿਆਮਤ ਦਾ ਘਰ ਹੈ ਇੱਥੇ ਉਹਨਾਂ ਦਾ ਗੁਰਦੁਆਰਾ ਹਾਂ ਸੀ। ਇਹ ਗੁਰਦੁਆਰਾ ਕੁਛ ਇਹਨਾਂ ਦਾ ਇੱਥੇ ਇਸ ਗਲੀ ਦੇ ਵਿੱਚ ਵੀ ਕੁਛ ਹੈਗਾ ਸੀ ਜਿੱਥੇ ਹੁਣ ਆ ਰਹਿੰਦੇ ਨਹੀਂ ਜਾਨੀ ਕੇ ਸੈਨ ਕੇ ਹਾਂ ਇੱਥੇ ਵੀ ਕੁਛ ਇਹਨਾਂ ਦਾ ਹੈਗਾ ਸੀ। ਇਹ ਖਾਸ ਪਿੰਡ ਹੀ ਸੀ ਮਤਲਬ ਫਿਰ ਸਿੱਖਾਂ ਦਾ ਆ ਕੇ ਵੱਡਿਆਂ ਸਾਡਿਆਂ ਬੜੀਆਂ ਤੰਗੀਆਂ ਝੱਲੀਆਂ ਨੇ ਬੜੀਆਂ ਮੁਸੀਬਤਾਂ ਝੱਲੀਆਂ ਨੇ। ਇੱਥੇ ਆ ਸਾਰੀਆਂ ਰੱਖਾਂ ਬਾਦ ਕੀਤੀਆਂ ਕਰ ਕਰਕੇ ਪੈਲੀ ਬਾਦ ਕੀਤੀ। ਇਸ ਗੰਦ ਕਦੋਂ ਪੱਧਰ ਪੈਲੀ ਥੋੜੀ ਬਹੁਤੀ ਹੈਗੀ ਉਦੋਂ ਦਾ ਤੀਸਰੀ ਪੀੜ੍ਹੀ ਸਾਡੀ ਲੱਗ ਗਈ। ਅਜੇ ਸਿੱਧਾ ਅਸੀਂ ਬਾਹਰ ਕੁਮਰਲਾ ਥਾਂ ਅਸੀਂ ਵੜ ਨਹੀਂ ਸਕਦੇ। ਡੰਗਰ ਵੱਧੇ ਨੇ ਡੇਰੀ ਵਾਲੇ ਨਹੀਂ ਵੜਦੇ। ਪਿੰਡ ਤੁਹਾਡਾ ਜਿਹੜਾ ਉਹ ਕਦੀਮ ਹੀ ਆ ਮਤਲਬ ਇਹ ਹਿੰਦੁਸਤਾਨ ਤੇ ਪਾਕਿਸਤਾਨ ਬਣਨ ਤੋਂ ਪਹਿਲਾਂ ਦਾ ਹੀ ਆ। ਪਹਿਲਾਂ ਉਦੋਂ ਵੀ ਭਗਵਾਨਪੁਰਾ ਸੀ ਭਗਵਾਨਪੁਰ ਤੇ ਅੱਜ ਵੀ ਭਗਵਾਨਪੁਰਾ ਹੀ। ਉਹ ਇਹ ਦੌਰ ਹੁੰਦਾ ਚੰਗਾ ਸੀ ਕਿ ਪੁਰਾਣਾ? ਪੁਰਾਣਾ ਮੇਰੇ ਹਿਸਾਬ ਨਾਲ ਤੇ ਪੁਰਾਣਾ ਹੀ ਦੌਰ ਹੈ। ਦੀਦ ਕਰਦੇ ਹਨ ਲੋਕ ਦੀਦ ਲਿਹਾਜ਼ ਹੈ ਸੀ ਵੱਡੇ ਛੋਟੇ ਦਾ ਅਬਦ ਹੈ ਸੀ। ਹੁਣ ਨਾ ਵੱਡੇ ਦਾ ਅਬਦ ਨਾ ਕੋਈ ਦੀਦ ਨਾ ਕੋਈ ਲਿਹਾਜ਼ ਪਾਣੀ ਪੂਣੀ ਪੀਣਾ ਕੋਈ ਗੱਲ ਨਹੀਂ ਰਹਿ ਗਈ ਮੇਰਾ ਜੀ। ਨਹੀਂ ਨਹੀਂ ਜੀ ਮਿਹਰਬਾਨੀ ਪਾਣੀ ਸ਼ਾਨੀ ਮਾਸ਼ਾਅੱਲਾ ਤੁਹਾਡਾ ਆ ਗਿਆ ਜੀ ਪਾਣੀ ਪੀਤਾ ਹੈ ਮਾਸ਼ਾਅੱਲਾ ਜੀ। ਤੇ ਜਨਾਬ ਤੁਸੀਂ ਇਹ ਦੇਖਿਆ ਜੀ ਭਗਵਾਨਪੁਰੇ ਪਿੰਡ ਦੀ ਤਾਰੀਖ ਜਿਹੜੀ ਉਹ ਅਸੀਂ ਤੁਹਾਨੂੰ ਦੱਸੀ ਹੈ। ਤੇ ਹੋਰ ਵੀ ਇਸ ਤਰ੍ਹਾਂ ਦੀਆਂ ਅੱਛੀਆਂ ਔਰ ਦਿਲਚਸਪ ਵੀਡੀਓ ਵੇਖਣ ਵਾਸਤੇ ਸਾਡਾ YouTube ਚੈਨਲ ਲਾਜ਼ਮੀ ਸਬਸਕ੍ਰਾਈਬ ਕਰੋ ਔਰ ਨਵੇਂ ਆਉਣ ਵਾਲੇ ਦੋਸਤ ਜਿਹੜੇ ਨੇ ਉਹ ਆਪਣੀ ਰਾਏ ਵੀ ਜ਼ਰੂਰ ਦਿਓ। ਛੋਟੇ ਛੋਟੇ ਹੁੰਦੇ ਸਨ ਨਾ ਜੀ ਬੱਚੇ ਹੋਣੇ ਜਾਂ ਕੋਈ ਕਿਸੇ ਦਾ ਬੱਚਾ ਲੜ ਪੈਣਾ ਜਾਂ ਕੋਈ 100 ਗੱਲ ਹੋ ਜਾਣੀ ਨਾ ਤੇ ਵੱਡੇ ਬੰਦੇ ਸਾਡੇ ਦਾਦੇ ਬਾਬੇ ਚਾਚੇ ਸਾਰੇ ਬੈਠੇ ਹੋਣਾ ਔਰ ਆਵੇ ਨਾ ਇੱਧਰ ਆ ਕਿਹੜੀ ਗੱਲੋਂ ਲੜੇ ਜੀ ਇੰਜ ਹੋਇਆ ਜੇ ਉਹ ਨਾ ਲੜੇ ਤੇ ਲੜੇ ਕਿਉਂ ਕੀ ਵਜ੍ਹਾ ਉਹ ਦੋ ਚਪੇੜਾਂ ਉਹਨੂੰ ਮਾਰਨੀਆਂ ਦੋ ਉਹਨੂੰ ਮਾਰਨੀ ਚਲੋ ਜੱਫੀ ਪਾਓ ਗਾਇੰਦਾ ਵਾਸਤੇ ਲੜਨਾ ਨਹੀਂ ਜਿਹੜਾ ਲੜਿਆ ਮਾਰ ਕੇ ਛਿੱਤਰ ਕੱਢ ਧੂੰ ਦੇਣਾ। ਇੱਕ ਜੇ ਮੇਰੇ ਵਰਗੇ ਨੇ ਉਦੋਂ ਮੁੰਡੇ ਹੁੰਦਾ ਨਾ ਮੁੰਡ ਪੁਣੇ ਐਂ ਵਾਹ ਕਹਿੰਦਾ ਬੋਦਾ ਐਂ ਦੀ ਲੰਘਣਾ ਤੇ ਇੱਥੇ ਬਾਬੇ ਬੈਠੇ ਹੋਣਾ ਚਾਚਾ ਨੇ ਉਹਰਾ ਆਵੇਂ ਨਾ ਪਿਛਾਂ ਮੁੜ ਕੇ ਆ ਕਿਹਦਾ ਮੁੱਤਰ ਹੈ ਫਲਾਣੇ ਦਾ ਆ ਬੋਦਾ ਕੱਲ੍ਹ ਨਹੀਂ ਆਇਆ
ਅੱਛਾ ਆ ਜਾ ਕੇ ਕੰਮ ਕਰ ਬੋਦੇ ਵਾਗ ਦੇਣ ਭੈਣ ਪਿੰਡਾਂ 'ਚ ਬਹੁਤ ਉਤਰਾ ਫਰਾਜ ਤੇ ਮਸ਼ੀਨ ਫਰਾਜ ਆ ਤੇ ਉਹ ਇਹ ਸਿਆਣਿਆਂ ਬੰਦਿਆਂ ਦੀਆਂ ਕੋਈ ਗੱਲ ਨਹੀਂ ਕਰਦੇ ਕੋਈ ਗੁਰਤ ਨਹੀਂ ਕਿਸੇ ਦੀ ਗੱਲ ਕਰ ਜਾਣੀ ਤੇ ਅੱਜ ਦੇ ਇਹ ਕੰਮ ਨਹੀਂ ਹੈਗਾ ਚਾਚੇ ਬਾਬੇ ਦਾਦੇ ਜਵਾਨ ਸੀ ਇਹੋ ਜਿਹੇ ਬੱਚੇ ਸਾਡੇ ਵਰਗੇ ਗੱਲ ਨਹੀਂ ਸੀ ਕਰ ਸਕਦੇ ਗਾਲਾਂ ਕੱਢਦੇ ਮਾਰਦੇ ਸੀ ਲੱਥਾ ਦਿਲ ਕਰੇ ਗਾਸ਼ ਪੈ ਜਾਂਦੀ ਉਹ ਵੇਲਾ ਚੰਗਾ ਸੀ ਵੇਲਾ ਚੰਗਾ ਉਹ ਜੀ ਪੁਰਾਣਾ ਸੀ ਵੇਲਾ ਤੇ ਚੰਗਾ ਲਿਹਾਜ਼ ਸੀ ਤੇ ਜੇ ਘਰ ਜਾਣਾ ਦੱਸਣਾ ਤੇ ਉਹਨਾਂ ਤੈਨੂੰ ਮੱਤ ਤੋਂ ਹੀ ਆਖਿਆ ਤੂੰ ਕਿਉਂ ਬੋਦੇਵਾਈ ਫਿਰਨਾ ਤੂੰ ਮਕਾਨ ਬੋਦੇਵਾਈ- ਕੱਚੇ ਮਸ਼ੀਨ ਲੋਕ ਫੜਾ ਸੱਚੇ ਸਿਰ ਤੇ ਉਹ ਬਾਬਾ ਜੀ ਉਹ ਗੱਲ ਹੈ ਨਾ ਮਕਾਨ ਕੱਚੇ ਆਹ। ਤੇ ਲੋਕ ਸਨ ਸੱਚੇ ਸੱਚੇ ਹੈਂ? ਬਿਜਲੀ ਕੋਈ ਨਹੀਂ ਸੀ ਦੀਵੇ ਬਲਦੇ ਸਨ ਆਹ ਲੋਕਾਂ ਨੂੰ ਲੋਕਾਂ ਦੀ ਕਦਰ ਸੀ ਆਹ। ਤੇ ਮੁਹੱਬਤ ਪਿਆਰ ਸੀ ਤੇ ਸੀ ਤੇ ਸੀ ਇਸ ਤਰ੍ਹਾਂ ਦੀਆਂ ਝੁਗੀਆਂ ਹੀ ਹੁੰਦੀਆਂ ਹਨ ਬਹੁਤੀਆਂ ਲੋਕਾਂ ਦੀਆਂ ਡੰਗਰਾਂ ਨਾਲ। ਚਲੋ ਜੀ ਕਰਦੇ ਕੱਟ